यूके ਦੇ ਵਿੱਚ ਇੱਕ ਸਕੈਂਡਲ ਸਾਹਮਣੇ ਆਇਆ ਸੀ ਕਿ ਕਿਵੇਂ ਬੱਚੀਆਂ ਨੂੰ ਇੱਕ ਗੈਂਗ ਵੱਲੋਂ ਗਰੂਮ ਕੀਤਾ ਜਾਂਦਾ, ਜਿਹਦੇ ਵਿੱਚ ਮੈਜੋਰਟੀ ਪਾਕਿਸਤਾਨੀ ਸੀ ਗਰੂਮ ਕਰਨ ਵਾਲੇ, ਕੋਈ ਉਹਦੇ 'ਚ ਦੋ ਰਾਵਾਂ ਨਹੀਂ ਨੇ, ਪਰ ਉਹਨੂੰ ਫਿਰ ਕਨਵਰਜਨ ਦੇ ਨਾਲ ਵੀ ਜੋੜਿਆ ਗਿਆ ਜੀ, ਉਹਨਾਂ ਨੂੰ ਕਨਵਰਟ। ਹਾਲਾਂ ਇਹ ਇੱਕ ਜਿਹੜਾ ਜਦੋਂ ਅਸੀਂ ਇਹ ਦੇਹ ਵਪਾਰ ਜਾਂ ਇਹ ਸੈਕਸ ਸਕੈਂਡਲ ਜਾਂ ਗਰੂਮਿੰਗ ਜਾਂ ਦੂਜਾ, ਇਹਦੇ ਮਲਟੀਪਲ ਰੀਜ਼ਨਸ ਨੇ। ਹਿੰਦੂ ਨਾਵਾਂ ਵਾਲੇ ਜਾਂ ਦੂਜੇ ਉਹ ਸਿੱਖ ਨਾਵਾਂ ਦੇ ਥੱਲੇ ਉਹਨਾਂ ਨੇ ਸ਼ਰਾਰਤ ਅੱਗੇ ਕਰ ਦਿੱਤੀ ਹੈ ਤੇ ਦੋਨੋਂ ਪਾਸਿਆਂ ਦੇ ਜਿਹੜੇ ਨੇ ਸਿੱਖ ਔਰ ਮੁਸਲਮਾਨ ਜਿਹੜੇ ਨੇ, ਕੋਈ ਪਾਕਿਸਤਾਨ 'ਚ ਬੈਠੇ ਨੇ ਜਾਂ ਇੱਧਰ ਬੈਠੇ ਨੇ, ਉਹ ਇੱਕ ਦੂਸਰੇ ਨੂੰ ਗਾਲੀ ਗਲੋਚ ਕਰ ਰਹੇ ਨੇ। ਸਾਨੂੰ ਪਹਿਲਾਂ ਤਾਂ ਆਪਣੇ ਤੌਰ ਤੇ ਸੋਚਣਾ ਹੋਏਗਾ ਕਿ ਭਾਈ ਜਦੋਂ ਪਰਿਵਾਰ ਟੁੱਟਦੇ ਨੇ, ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਬੱਚੀਆਂ ਜਾਂ ਪਰਿਵਾਰਾਂ 'ਚ ਵਾਇਲੈਂਸ ਹੁੰਦੀ ਹੈ, ਉਹ ਕਿਵੇਂ ਬੱਚੀਆਂ ਜਿਹੜੀਆਂ ਨੇ ਵਲਨਰੇਬਲ ਹੁੰਦੀਆਂ, ਉਹਨਾਂ ਨੂੰ ਕੌਣ ਕਿੱਥੇ ਵਰਤਦਾ, ਕਿਵੇਂ ਕਰਦਾ, ਵੀ ਇਹ ਇੱਕ ਇਸ ਕਿਸਮ ਦੇ ਹੀਟਡ ਐਮੋਸ਼ਨ ਦੇ ਵਿੱਚ ਡਿਸਕਸ ਹੋਣ ਵਾਲੇ ਇਸ਼ੂ ਨਹੀਂ ਨੇ, ਇਹ ਗੰਭੀਰ ਇਸ਼ੂ ਨੇ। 50 ਸਾਲ ਦੇ ਸਿੱਖ ਰਾਜ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਇੱਕ ਸਾਂਝੀ ਹਾਰਮਨੀ ਪੰਜਾਬ ਦੇ ਵਿੱਚ ਪੈਦਾ ਹੋਈ। ਕਿਸ ਲੋਇਲਟੀ ਦੇ ਨਾਲ ਪੰਜਾਬ ਦਾ ਮੁਸਲਮਾਨ ਨਾ ਸਿਰਫ ਉਹ ਸਿੱਖ ਰਾਜ ਦੇ ਵਿੱਚ ਉਸ ਨੂੰ ਆਪਣਾ ਰਾਜ ਸਮਝਦਾ ਸੀ, ਜਿਸ ਲੋਇਲਟੀ ਦੇ ਨਾਲ ਉਹ ਲੜਿਆ, ਤੁਸੀਂ ਉਸ ਦੇ ਬਰਕਸ ਉਸ ਦੇ ਉਲਟ ਦੇਖੋਗੇ ਕਿ ਲਾਲ ਸਿੰਘ ਤੇਜਾ ਸਿੰਘ ਯੂਪੀ ਦੇ ਬ੍ਰਾਹਮਣ ਮਿਸ਼ਰ ਔਰ ਡੋਗਰੇ ਧਿਆਨ ਸਿੰਘ ਗੁਲਾਬ ਸਿੰਘ ਸੁਚੇਤ ਸਿੰਘ ਜੰਮੂ ਦੇ, ਉਹਨਾਂ ਨੇ ਕਿਵੇਂ ਕੰਸਪੀਰੇਸੀਜ਼ ਕੀਤੀਆਂ, ਆਈਆਂ ਪਲਟਣਾ, ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹਾਲੇ 3 ਫਰੰਗੀ ਦੇ ਤੋੜ ਸੁੱਟੇ। ਹੁਣ ਇਹ ਤੋਪਚੀ ਜੇ ਮੇਵਾ ਸਿੰਘ ਹੈ ਤੇ ਮਾਖੇ ਖਾਂ ਹੈ। ਇੱਕ ਵੀ ਪੰਜਾਬੀ ਮੁਸਲਮਾਨ ਨੇ ਸਿੱਖ ਰਾਜ ਦੇ ਨਾਲ ਗੱਦਾਰੀ ਨਹੀਂ ਕੀਤੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਯੂਕੇ ਵਿਚਲੀ ਗਰੂਮੀ ਸਟੋਰੀ ਨੂੰ ਲੈ ਕੇ ਤਿੱਖੀ ਬਹਿਸ ਹੋ ਰਹੀ ਹੈ। ਇਸ ਨਿਖੇਧੀਯੋਗ ਸਕੈਂਡਲ ਪਿਛਲੇ ਕਾਰਨਾਂ ਜਾਂ ਉਸ ਦੇ ਹੱਲ ਸੰਬੰਧੀ ਜਿਹੜੀ ਹੈ ਗੰਭੀਰ ਗੁਫ਼ਤਗੂ ਕਰਨ ਦੀ ਥਾਂ ਤੇ ਇਹ ਦੋਸ਼ਬਾਜ਼ੀ ਵਿੱਚ ਬਦਲ ਗਈ ਹੈ ਔਰ RSS ਦੇ IT ਸੈੱਲ ਵੱਲੋਂ ਕੋਈ ਵੀ ਮੌਕਾ ਜਿਹੜਾ ਹੱਥੋਂ ਜਾਣ ਨਹੀਂ ਦਿੱਤਾ ਜਾਂਦਾ। ਮੰਦੇ ਭਾਗਾਂ ਨੂੰ ਇਹ ਮੁੱਦਾ ਵੀ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਨਫ਼ਰਤ, ਟਕਰਾਅ ਅਤੇ ਇੱਕ ਦੂਸਰੇ ਦੇ ਪੈਗੰਬਰਾਂ ਗੁਰੂਆਂ ਨੂੰ ਬੁਰਾ ਭਲਾ ਕਹਿਣ ਲਈ ਵਾਲਾ ਬਣ ਚੁੱਕਾ ਹੈ ਔਰ ਇਸ ਤੋਂ ਖਬਰਦਾਰ ਹੋਣ ਦੀ ਜਿਹੜੀ ਹੈ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਅਸੀਂ ਇੱਕ ਟੌਪਿਕ ਡਿਸਕਸ ਕੀਤਾ ਸੀ ਜਿਹਦੇ 'ਚ 2 ਖਬਰਾਂ ਅਸੀਂ ਕਿ ਅਫਗਾਨਿਸਤਾਨ ਦੀ ਫੋਰਨ ਮਿਨਿਸਟਰੀ ਦੇ ਜਿਹੜੇ ਸਪੋਕਸਮੈਨ ਨੇ, ਉਹਨਾਂ ਨੇ ਇੱਕ ਕਮਿਸ਼ਨ ਕਾਇਮ ਕੀਤਾ ਸੀ ਔਰ ਉਹਦੇ 'ਚ ਉਹਨਾਂ ਨੇ ਜਿਹੜੇ ਸਿੱਖ ਔਰ ਹਿੰਦੂ ਅਫਗਾਨਿਸਤਾਨ ਛੱਡ ਕੇ ਗਏ ਨੇ, ਉਹਨਾਂ ਨੂੰ ਖੁੱਲ੍ਹੀ ਕਾਲ ਦਿੱਤੀ ਹੈ ਕਿ ਆਓ, ਤੁਹਾਡੀਆਂ ਜਾਇਦਾਦਾਂ ਪ੍ਰੋਪਰਟੀਜ਼ ਉਵੇਂ ਹੀ ਅਸੀਂ ਤੁਹਾਨੂੰ ਰੀਸਟੋਰ ਕਰਾਂਗੇ ਜਿਨ੍ਹਾਂ ਦੇ ਉੱਤੇ ਵਾਰ ਲॉर्ड्स ਨੇ ਕਬਜ਼ਾ ਕੀਤਾ ਸੀ। ਔਰ ਉਹਦੇ 'ਚ ਈਵਨ ਇੱਕ ਜਿਹੜੇ ਮੈਂਬਰ ਪਾਰਲੀਮੈਂਟ ਸੀ ਪ੍ਰੀਵੀਅਸ ਗਵਰਨਮੈਂਟ 'ਚ, ਜਿਨ੍ਹਾਂ ਦੇ ਪਿਤਾ ਦਾ ਹਾਲਾਂਕਿ ਮਰਡਰ ਹੋਇਆ ਸੀ, ਅਵਤਾਰ ਸਿੰਘ ਹੋਰਾਂ ਦਾ ਬੇਟਾ, ਉਹ ਆਪਣੀ ਫੈਮਿਲੀ ਦੇ ਨਾਲ ਗਏ ਵੀ ਔਰ ਇਹਨੂੰ ਪਰ ਨਾਲ ਹੀ ਉਹਦੀ ਖਬਰ ਅਸੀਂ ਡਿਸਕਸ ਕੀਤੀ ਸੀ ਕਿ US ਦੀ ਇੰਟੈਲੀਜੈਂਸ ਨੇ ਰਿਪੋਰਟ 'ਚ ਕਿਹਾ ਕਿ ਜਿਹੜੀ ਪ੍ਰੀਵੀਅਸ ਸਰਕਾਰ ਦੇ ਵੇਲੇ ਭਾਰਤ ਸਰਕਾਰ ਕਰਜ਼ਾਈ ਗਵਰਨਮੈਂਟ ਨੂੰ ਪੈਸੇ ਨਹੀਂ ਸੀ ਦੇ ਰਹੀ, ਜਿਹੜਾ ਦਾਅਵਾ ਕਰ ਰਹੇ ਸੀ ਜੇ ਅਸੀਂ ਅਫਗਾਨਾਂ ਦੀ ਮਦਦ ਕਰ ਰਹੇ, ਉਹ ਵਾਰ ਲॉर्ड्स ਨੂੰ ਦੇ ਰਹੇ ਸੀ। ਸੋ ਅਸੀਂ ਇਹ ਕਿਹਾ ਕਿ ਵੀ ਜਦੋਂ ਈਵਨ ਉੱਥੇ ਜਲਾਲਾਬਾਦ ਗੁਰਦੁਆਰਾ ਜਿਹੜਾ ਹੈ ਉਹ ਹਮਲਾ ਹੁੰਦਾ ਹੈ ਸਿੱਖਾਂ 'ਤੇ, ਜਾਂ ਕਾਬਲ ਗੁਰਦੁਆਰੇ 'ਚ ਹੁੰਦਾ ਹੈ, ਜਿਨ੍ਹਾਂ ਵਾਰ ਲॉर्ड ਜਾਂ ਇਸਲਾਮਿਕ ਸਟੇਟ ਖੁਰਾਸਾਨੀ ਜਾਂ ਦੂਜਾ ਵੀ, ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ। ਇਹ ਮੈਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਰਿਹਾ ਕਿ ਵੀ ਇਹ ਕਿਸ ਹੱਦ ਤੱਕ ਖੇਡਦੇ ਨੇ, ਕਿਉਂਕਿ ਇਹਨਾਂ ਦੇ ਲਈ ਜੇ ਇਹ ਜਿਨ੍ਹਾਂ ਨੇ 47 ਤੋਂ ਪਹਿਲਾਂ ਦਾ ਵਰਤਾਰਾ, ਜਾਂ ਕਦੇ ਅਸੀਂ ਇਹ ਦੇਖੀਏ ਕਿ ਇਸ ਪੰਜਾਬ ਦੀ ਧਰਤੀ ਤੇ ਭਾਵੇਂ 18ਵੀਂ ਸਦੀ 'ਚ 100 ਸਾਲ ਟਕਰਾਅ ਮੁਗਲਾਂ ਅਫਗਾਨਾਂ ਨਾਲ ਰਿਹਾ, ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ। ਪਰ ਜਿਵੇਂ 40 ਸਾਲ ਦੇ ਜਾਂ 50 ਸਾਲ ਦੇ ਸਿੱਖ ਰਾਜ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਇੱਕ ਸਾਂਝੀ ਹਾਰਮਨੀ ਪੰਜਾਬ ਦੇ ਵਿੱਚ ਪੈਦਾ ਹੋਈ, ਕਿਸ ਲੋਇਲਟੀ ਦੇ ਨਾਲ ਪੰਜਾਬ ਦਾ ਮੁਸਲਮਾਨ ਨਾ ਸਿਰਫ ਉਹ ਸਿੱਖ ਰਾਜ ਦੇ ਵਿੱਚ ਉਸ ਨੂੰ ਆਪਣਾ ਰਾਜ ਸਮਝਦਾ ਸੀ, ਜਿਸ ਲੋਇਲਟੀ ਦੇ ਨਾਲ ਉਹ ਲੜਿਆ, ਤੁਸੀਂ ਉਸ ਦੇ ਬਰਕਸ ਉਸ ਦੇ ਉਲਟ ਦੇਖੋਗੇ ਕਿ ਲਾਲ ਸਿੰਘ ਤੇਜਾ ਸਿੰਘ ਯੂਪੀ ਦੇ ਬ੍ਰਾਹਮਣ ਮਿਸ਼ਰ ਔਰ ਡੋਗਰੇ ਧਿਆਨ ਸਿੰਘ ਗੁਲਾਬ ਸਿੰਘ ਸੁਚੇਤ ਸਿੰਘ ਜੰਮੂ ਦੇ, ਉਹਨਾਂ ਨੇ ਕਿਵੇਂ ਕੰਸਪੀਰੇਸੀਜ਼ ਕੀਤੀਆਂ।
ਤੁਸੀਂ ਸ਼ਾਹ ਮੁਹੰਮਦ ਜਿਸ ਨੇ ਸਿੱਖ ਰਾਜ ਆਉਣ ਦੇ ਕੀਰਨੇ ਪਾਏ ਨੇ, ਜਦੋਂ ਤੁਸੀਂ ਜੰਗ ਦਾ ਵਰਤਾਂਤ ਹੀ ਦੇਖਦੇ ਹੋ ਕਿ ਆਈਆਂ ਪਲਟਣਾ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਹੁਣ ਇਹ ਤੋਪਚੀ ਜੇ ਮੇਵਾ ਸਿੰਘ ਹੈ ਤੇ ਮਾਖੇ ਖਾਂ ਹੈ। ਇੱਕ ਵੀ ਪੰਜਾਬੀ ਮੁਸਲਮਾਨ ਨੇ ਸਿੱਖ ਰਾਜ ਦੇ ਨਾਲ ਗੱਦਾਰੀ ਨਹੀਂ ਕੀਤੀ। ਫਕੀਰ ਅਜ਼ੀਜ਼ੁਦੀਨ ਜਿਹੜੇ ਤਿੰਨੋਂ ਭਰਾ ਰਹੇ, ਉਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਾਇਲੈਂਟ ਹੋ ਗਏ, ਕੋਈ ਕਿਸੇ ਕੰਸਪੀਰੇਸੀ ਦਾ ਹਿੱਸਾ ਨਹੀਂ ਰਿਹਾ। ਔਰ ਈਵਨ ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਜਦੋਂ ਯੂਪੀ, ਬਿਹਾਰ ਔਰ ਬੰਗਾਲ ਦੇ ਵਿੱਚ ਅਕਸਰ ਹਿੰਦੂ ਮੁਸਲਮਾਨ ਦੰਗੇ ਹੁੰਦੇ ਸੀ, ਉਹ ਭਾਵੇਂ ਕਦੇ ਰਾਮਨੌਮੀ ਨੂੰ ਲੈ ਕੇ ਹੈ, ਕਦੇ ਈਦ ਦੇ ਦੌਰਾਨ ਹੈ ਜਲੂਸ। ਪੰਜਾਬ ਦੇ ਵਿੱਚ ਅੰਟਿਲ ਅਨਲੈਸ 1930s ਦੇ ਵਿੱਚ ਜਦੋਂ ਮਾਹੌਲ ਹੋਰ ਪਾਸੇ ਜਾਣਾ ਸ਼ੁਰੂ ਹੋਇਆ, ਔਰ ਕਿਵੇਂ ਉਹਨੂੰ ਫਿਰ ਜਿਹੜਾ ਲਾਹੌਰ ਬੇਸਡ ਉਰਦੂ ਪ੍ਰੈਸ ਸੀ ਜਿਹਨੂੰ ਇਹ ਲਾਲੇ ਹੀ ਔਨ ਕਰਦੇ ਸੀ, ਪ੍ਰਤਾਪ, ਮਿਲਾਪ, ਹਿੰਦ ਸਮਾਚਾਰ, ਇਹੀ ਜਗਤ ਨਾਰਾਇਣ ਦਾ ਪਿਓ ਜਾਂ ਜਿਹੜਾ ਰਣਬੀਰ ਉਹਦਾ ਯਸ਼ ਦਾ ਪਿਓ, ਜਾਂ ਉਹਨੂੰ ਮਿਲਾਪ ਵਾਲੇ ਦਾ ਪਿਓ ਇਹ ਕੌਣ ਮਹਾਸ਼ਾ ਕ੍ਰਿਸ਼ਨ ਵਰਿੰਦਰ ਦਾ ਪਿਓ। ਸੋ ਇਹਨਾਂ ਨੇ ਹੀ ਅਲਟੀਮੇਟਲੀ ਪੰਜਾਬ ਦੇ ਵਿੱਚ ਜੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਬਣਾਉਣ ਦੇ ਵਿੱਚ ਵੀ ਇਹਨਾਂ ਦਾ ਜਿਹੜੇ ਲਾਹੌਰ 'ਚ ਬੈਠੇ ਸੀ ਇਹਨਾਂ ਦੀ ਨਫ਼ਰਤ, ਪੰਜਾਬ ਦਾ ਮੁਸਲਮਾਨ ਜਿਹੜਾ ਸਭ ਤੋਂ ਬਾਅਦ ਜਿਹਨੇ ਜੁਆਇਨ ਕੀਤਾ ਪਾਕਿਸਤਾਨ ਦੇ, ਬੰਗਾਲੀ ਮੁਸਲਮਾਨ ਸਭ ਤੋਂ ਪਹਿਲਾਂ ਸੀ ਕਰਨ ਵਾਲੇ, ਪਰ ਜਿਉਂ-ਜਿਉਂ ਇਹਨਾਂ ਨੇ ਨੈਗੇਟਿਵ ਪ੍ਰਚਾਰ ਸ਼ੁਰੂ ਕੀਤਾ ਪਾਕਿਸਤਾਨ ਦੇ ਖਿਲਾਫ, ਪੰਜਾਬ ਦੇ ਮੁਸਲਮਾਨਾਂ ਨੂੰ ਵੀ ਲੱਗਣ ਲੱਗ ਗਿਆ ਜੀ ਇਹ ਜ਼ਰੂਰ ਕੋਈ ਚੰਗੀ ਚੀਜ਼ ਹੋਣੀ। ਔਰ ਇਸ ਤੋਂ ਵੀ ਵਰਸ ਜਿਵੇਂ ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਅੱਗੇ ਕਰਕੇ ਉਹ ਸਾਰੀ ਵਿਰੋਧ ਲਾਈਨ ਔਰ ਇੱਕ ਦੂਜੇ ਨੂੰ ਟਕਰਾਅ ਦੀ ਲਾਈਨ, ਜਿਹੜਾ ਅਲਟੀਮੇਟਲੀ ਫਰਵਰੀ ਮਾਰਚ 1947 ਦੇ ਵਿੱਚ ਪੋਠੋਹਾਰ ਦੇ ਵਿੱਚ ਸਿੱਖ ਕਿਲਿੰਗਸ ਦਾ ਕਾਰਨ ਬਣਿਆ। ਔਰ ਅਲਟੀਮੇਟਲੀ ਉਸ ਨਫ਼ਰਤ ਨੇ ਫਿਰ ਜੋ 15 ਅਗਸਤ 1947 ਤੋਂ ਬਾਅਦ ਜਿੱਥੇ ਸਾਨੂੰ ਝੋਕਿਆ, ਜਿਹਦੇ 'ਚ 1 ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ, 1 ਕਰੋੜ 1.5 ਕਰੋੜ ਬੇਘਰੇ ਹੋਏ। ਸੋ ਅਸੀਂ ਅਜੇ ਵੀ ਸਾਡਾ ਇੱਕ ਵੱਡਾ ਤਬਕਾ ਨਾ ਉਸ ਦੌਰ ਦੀ ਉਸ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਬਈ ਉਹ ਕੀ ਸੀ ਤੇ ਕਿਵੇਂ ਹੈ। ਔਰ ਅੱਜ ਕਿਉਂਕਿ ਸਾਨੂੰ 2-3 ਕਾਲਾਂ ਅੱਡ-ਅੱਡ ਸੋਰਸਿਸ ਤੋਂ ਆਈਆਂ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਤੁਸੀਂ ਟਿਕਟੌਕ ਦੇ ਤੇ ਹੈਗੇ ਹੋ, ਮੈਂ ਕਿਹਾ ਜੀ ਨਹੀਂ, ਮੈਂ ਤਾਂ ਇਹਨੂੰ ਵੇਸਟ ਆਫ ਟਾਈਮ ਔਰ ਸਮਝਦਾ। ਕਹਿੰਦੇ ਜੀ ਚੰਗੀ ਗੱਲ ਹੈ ਤੁਸੀਂ ਨਹੀਂ ਹੋ ਇੱਥੇ। ਉਹ ਕਹਿੰਦੇ ਅੱਜ ਕੱਲ੍ਹ ਇੱਕ ਬੜੀ ਘਿਨਾਉਣੀ ਬਹਿਸ ਛਿੜੀ ਹੋਈ ਹੈ ਔਰ ਉਹਦੇ 'ਚ ਜਿਹੜੇ ਹਿੰਦੂ ਨਾਵਾਂ ਵਾਲੇ ਜਾਂ ਦੂਜੇ ਉਹ ਸਿੱਖ ਨਾਵਾਂ ਦੇ ਥੱਲੇ ਉਹਨਾਂ ਨੇ ਸ਼ਰਾਰਤ ਅੱਗੇ ਕਰ ਦਿੱਤੀ ਹੈ ਤੇ ਦੋਨੋਂ ਪਾਸਿਆਂ ਦੇ ਜਿਹੜੇ ਨੇ ਸਿੱਖ ਔਰ ਮੁਸਲਮਾਨ ਜਿਹੜੇ ਨੇ, ਕੋਈ ਪਾਕਿਸਤਾਨ 'ਚ ਬੈਠੇ ਨੇ ਜਾਂ ਇੱਧਰ ਬੈਠੇ ਨੇ, ਉਹ ਇੱਕ ਦੂਸਰੇ ਨੂੰ ਗਾਲੀ ਗਲੋਚ ਕਰ ਰਹੇ ਨੇ, ਪੈਗੰਬਰ ਨੂੰ ਕਹਿ ਰਹੇ ਨੇ, ਉਹ ਸਿੱਖ ਗੁਰੂਆਂ ਨੂੰ ਕਹਿ ਰਹੇ ਨੇ, ਧਮਕੀਆਂ। ਉਹਨਾਂ ਨੇ ਕਿਹਾ ਜੀ ਐਂ ਲੱਗਦਾ ਵੀ ਜਿਵੇਂ ਇੱਕ ਸਿੱਖਾਂ ਔਰ ਮੁਸਲਮਾਨਾਂ ਦੀ ਲੜਾਈ ਛੇੜ ਦਿੱਤੀ ਗਈ। ਹਾਲਾਂਕਿ ਉਹਦਾ ਜਿਹੜਾ ਬੇਸਿਸ ਸਾਰਾ ਸਟੋਰੀ ਦਾ, ਉਹ ਇੱਕ ਜਿਹੜਾ ਮੇਰਾ ਖਿਆਲ ਪਤਾ ਨਹੀਂ ਕਿੰਨੇ ਸਾਲ ਦੀ ਇੱਕ ਪੂਰੀ ਰਿਸਰਚ ਤੋਂ ਬਾਅਦ ਯੂਕੇ ਦੇ ਵਿੱਚ ਇੱਕ ਸਕੈਂਡਲ ਸਾਹਮਣੇ ਆਇਆ ਸੀ ਕਿ ਕਿਵੇਂ ਬੱਚੀਆਂ ਨੂੰ ਇੱਕ ਗੈਂਗ ਵੱਲੋਂ ਗਰੂਮ ਕੀਤਾ ਜਾਂਦਾ, ਜਿਹਦੇ ਵਿੱਚ ਮੈਜੋਰਿਟੀ ਪਾਕਿਸਤਾਨੀ ਸੀ ਗਰੂਮ ਕਰਨ ਵਾਲੇ, ਕੋਈ ਉਹਦੇ 'ਚ ਦੋ ਰਾਵਾਂ ਨਹੀਂ ਨੇ, ਪਰ ਉਹਨੂੰ ਫਿਰ ਕਨਵਰਜਨ ਦੇ ਨਾਲ ਵੀ ਜੋੜਿਆ ਗਿਆ ਜੀ, ਉਹਨਾਂ ਨੂੰ ਕਨਵਰਟ। ਹਾਲਾਂਕਿ ਇਹ ਇੱਕ ਜਿਹੜਾ ਜਦੋਂ ਅਸੀਂ ਇਹ ਦੇਹ ਵਪਾਰ ਜਾਂ ਇਹ ਸੈਕਸ ਸਕੈਂਡਲ ਜਾਂ ਗਰੂਮਿੰਗ ਜਾਂ ਦੂਜਾ, ਇਹਦੇ ਮਲਟੀਪਲ ਰੀਜ਼ਨਸ ਨੇ। ਔਰ ਇਹਦੇ ਲਈ ਜਿਨ੍ਹਾਂ ਵੀਰਾਂ ਦੀ ਕਾਲ ਵੀ ਆਈ ਉਹਨਾਂ ਨੂੰ ਮੈਂ ਕਿਹਾ ਜੀ ਸਾਨੂੰ ਪਹਿਲਾਂ ਤਾਂ ਆਪਣੇ ਤੌਰ 'ਤੇ ਸੋਚਣਾ ਹੋਏਗਾ ਕਿ ਭਾਈ ਜਦੋਂ ਪਰਿਵਾਰ ਟੁੱਟਦੇ ਨੇ, ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਬੱਚੀਆਂ ਜਾਂ ਪਰਿਵਾਰਾਂ 'ਚ ਵਾਇਲੈਂਸ ਹੁੰਦੀ ਹੈ, ਉਹ ਕਿਵੇਂ ਬੱਚੀਆਂ ਜਿਹੜੀਆਂ ਨੇ ਵਲਨਰੇਬਲ ਹੁੰਦੀਆਂ, ਉਹਨਾਂ ਨੂੰ ਕੌਣ ਕਿੱਥੇ ਵਰਤਦਾ, ਕਿਵੇਂ ਕਰਦਾ। ਵੀ ਇਹ ਇੱਕ ਇਸ ਕਿਸਮ ਦੇ ਹੀਟਡ ਐਮੋਸ਼ਨ ਦੇ ਵਿੱਚ ਡਿਸਕਸ ਹੋਣ ਵਾਲੇ ਇਸ਼ੂ ਨਹੀਂ ਨੇ, ਇਹ ਗੰਭੀਰ ਇਸ਼ੂ ਨੇ। ਲੇਕਿਨ ਅਲਟੀਮੇਟਲੀ ਇਸ ਸ਼ਰਾਰਤ ਨੂੰ ਵੀ ਸਮਝੀਏ ਕਿ ਭਾਈ ਕਿਸ ਅੰਦਾਜ਼ ਦੇ ਵਿੱਚ, ਔਰ ਇਹ ਯੂਕੇ ਦੀ ਪ੍ਰੋਬਲਮ ਨਵੀਂ ਨਹੀਂ ਹੈ। ਮੈਨੂੰ ਯਾਦ ਹੈ ਕਿ 1990 'ਚ ਜਦੋਂ ਅਸੀਂ ਸ਼ੁਰੂਆਤ ਕੀਤੀ 1991 'ਚ ਸਪੋਕਸਪਰਸਨ ਪੰਥਕ ਕਮੇਟੀ ਵਾਂ, ਤੇ ਸਾਡੀ ਅਪਰੋਚ ਤਾਂ ਹਮੇਸ਼ਾ ਹੀ ਇਹ ਰਹੀ ਹੈ ਕਿ ਭਾਈ ਹਮਸਾਇਆਂ ਵਾਲੀ ਵੀ, ਔਰ ਮੈਂ ਤਾਂ ਹਮੇਸ਼ਾ ਜੋ ਮੇਰੀ ਹੈ ਪਹੁੰਚ ਉਸ ਬਾਰੇ ਮੈਂ ਕਦੇ ਆਪਣੇ ਵਰਡ ਮਿਸ ਨਹੀਂ ਕਰਦਾ। ਤੇ ਉਹ ਯੂਕੇ ਤੋਂ ਇੱਕ ਸੱਜਣ ਆਏ ਤੇ ਮੈਨੂੰ ਲੱਗਿਆ ਵੀ ਇਹਨਾਂ ਦੀ ਰਾਏ ਬਿਲਕੁਲ ਡਿਫਰੈਂਟ ਹੈ, ਕਿਉਂਕਿ ਕੁਝ ਚੀਜ਼ਾਂ ਨੇ ਮੈਂ ਇਹ ਡਿਨਾਈ ਨਹੀਂ ਕਰਦਾ ਵੀ ਲੋਕਲ ਉਹ ਫੇਸ ਨਹੀਂ ਕਰਦੇ ਜਾਂ ਕੁਝ ਇਸ ਕਿਸਮ ਦੇ ਜਨੂਨੀ ਲੋਕ ਜਿਹੜੇ ਇਸ ਕਿਸਮ ਦੀਆਂ ਕੋਈ ਹਰਕਤਾਂ ਨਹੀਂ ਕਰਦੇ ਹੋਣਗੇ। ਲੇਕਿਨ ਜਦੋਂ ਤੁਸੀਂ ਵੱਡੇ ਇੱਕ ਫਰੇਮ ਦੇ ਵਿੱਚ ਦੇਖਦੇ ਹੋ ਤੇ ਕੁਝ ਗੱਲਾਂ ਨੂੰ ਤੁਹਾਨੂੰ ਜਿਹੜਾ ਹੈ ਉਹ ਉਸੇ ਹੀ ਫਰੇਮ ਦੇ ਵਿੱਚ ਸਮਝਣ ਦੀ ਵੀ ਲੋੜ ਹੁੰਦੀ ਹੈ। ਤੇ ਜਦੋਂ ਅਸੀਂ ਜੇ ਇਹੀ ਗਲਤੀ
47 ਦੇ ਦੌਰ ਦੇ ਵਿੱਚ ਅਸੀਂ ਆਪਣੇ ਹਿੱਤ ਪਾਸੇ ਰੱਖ ਕੇ ਸਾਨੂੰ ਇੱਕ ਗੱਲ ਤੇ ਲਿਆ ਕੇ ਖੜਾ ਕਰ ਦਿੱਤਾ ਇਹਨਾਂ ਨੇ, ਹਿੰਦੂ ਕਾਂਗਰਸੀਆਂ ਨੇ, ਗਾਂਧੀ ਨਹਿਰੂ ਨੇ, ਕਿ ਜੀ ਪਾਕਿਸਤਾਨ ਨਹੀਂ ਬਣਨ ਦੇਣਾ। ਹਾਲਾਂਕਿ ਜਿਹੜੀ ਚੀਜ਼ ਜਾਣ ਵਾਲਾ ਦੇ ਰਿਹਾ, ਅੰਗਰੇਜ਼ ਨੇ ਦੇਣਾ, ਉਹ ਵੰਡ ਕੇ ਜਾ ਰਿਹਾ। ਤੁਸੀਂ ਇਹ ਦੇਖੋ ਵੀ ਤੁਸੀਂ ਆਪਣਾ ਕੀ ਬਣਾਉਣਾ, ਬਜਾਏ ਕਿ ਤੁਸੀਂ ਉਹਨਾਂ ਦੇ ਸੰਦ ਬਣ ਜਾਓ ਜੋ ਅਸੀਂ ਬਣੇ। ਹੁਣ ਮੈਂ ਇਹ ਇੱਕ ਜਦੋਂ ਮੈਨੂੰ ਇਹ ਆਇਆ ਵੀ ਮੈਨੂੰ, ਕਿਉਂਕਿ ਮੈਂ ਹਾਂ ਨਹੀਂ, ਮੈਨੂੰ ਦੁੱਖ ਵੀ ਹੋਇਆ ਕਿ ਵੀ ਇੱਕ ਪਾਸੇ ਅਸੀਂ ਗੁੱਡਵਿਲ ਔਰ ਦੂਸਰੇ ਤੀਸਰੇ ਵੱਲ ਦੇਖ ਰਹੇ ਹਾਂ, ਪੋਜ਼ਿਟਿਵਿਟੀ ਦੇਖ ਰਹੇ ਹਾਂ, ਤੇ ਇਸ ਕਿਸਮ ਦੀ ਨਫ਼ਰਤ ਜਿਹੜੀ ਹੈ ਔਰ ਇਹ ਸਾਨੂੰ ਕਦੇ ਵੀ ਨਹੀਂ ਸੋਭਦਾ। ਔਰ ਇਹ ਨਾ ਮੇਰਾ ਖਿਆਲ ਹੈ ਕੋਈ ਮਜ਼ਹਬ ਆਗਿਆ ਦਿੰਦਾ ਹੈ। ਇਸਲਾਮ ਦੇ ਵਿੱਚ ਵੀ ਇਸ ਹਵਾਲੇ ਨਾਲ ਉਹਨਾਂ ਦਾ ਫਰਮਾਨ ਹੈ ਕਿ ਵੀ ਜੇ ਤੁਸੀਂ ਕਿਸੇ ਦੇ ਪੈਗੰਬਰ ਜਾਂ ਕਿਸੇ ਦੇ ਫੇਥ ਬਾਰੇ ਕੁਝ ਕਹੋਗੇ ਤਾਂ ਉਹ ਤੁਹਾਡੇ ਬਾਰੇ ਕਹੇਗਾ। ਇਸ ਲਈ ਹਰ ਇੱਕ ਦਾ ਰਿਸਪੈਕਟ ਕਰੋ। ਤੇ ਸਿੱਖਾਂ ਬਾਰੇ ਤਾਂ ਹੋਰ ਕੌਣ ਬਿਹਤਰ ਜਾਣਦਾ ਹੈ ਦੁਨੀਆ ਦੇ ਵਿੱਚ ਕਿ ਭਾਈ ਜਿਸ ਲੈਵਲ ਤੇ ਜਾ ਕੇ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਜੇ ਬਾਬਾ ਫਰੀਦ ਸ਼ਕਰਗੰਜ ਔਰ ਕਬੀਰ ਸਾਹਿਬ ਔਰ ਰਵਿਦਾਸ ਜੀ ਕਿੰਨਿਆਂ ਦੀ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਔਰ ਜਿਹੜਾ ਜਦੋਂ ਅਸੀਂ ਸਿਰ ਝੁਕਾਉਂਦੇ ਹਾਂ ਸਾਡਾ ਸਿਰ ਉਸ ਦੇ ਅੱਗੇ ਝੁਕਦਾ, ਅਸੀਂ ਕਿਵੇਂ ਕਿਸੇ ਬਾਰੇ ਨਫ਼ਰਤ ਜਾਂ ਕੋਈ ਨੈਗੇਟਿਵਿਟੀ ਕਰ ਸਕਦੇ ਹਾਂ। ਹਾਲਾਂਕਿ ਮੈਂ ਇੱਕ ਵਾਕਿਆ ਅਕਸਰ ਅਨੰਦਪੁਰ ਸਾਹਿਬ ਦੇ ਹਵਾਲੇ ਨਾਲ ਸੁਣਾਉਂਦਾ ਹੁੰਦਾ ਹੈ ਕਿ ਭਾਈ ਕਿਵੇਂ ਜਿਹੜਾ ਇੱਕ ਰੰਗੜਾਂ ਦਾ ਪਿੰਡ ਸੀ, ਅਨੰਦਪੁਰ ਸਾਹਿਬ ਨੂੰ ਜਾਂਦਿਆਂ ਜਿਹੜੇ ਆਉਣ ਲੱਗੀ ਸੰਗਤ ਨੂੰ ਲੁੱਟ ਲੈਂਦੇ ਸੀ ਔਰ ਉਹਨਾਂ ਨੇ ਆ ਕੇ ਦਰਬਾਰ 'ਚ ਕਰਨਾ ਔਰ ਗੁਰੂ ਸਾਹਿਬ ਨੇ ਭੇਜਿਆ ਔਰ ਸਿੱਖਾਂ ਦਾ ਜਥਾ ਆਇਆ ਔਰ ਉਹਨਾਂ ਨੇ ਜਿਵੇਂ ਉਹਨਾਂ ਜ਼ਮਾਨਿਆਂ 'ਚ ਸੀ ਕਿ ਭਾਈ ਉਹਨਾਂ ਨੇ ਜਿੱਥੇ ਉਹ ਉਹਨਾਂ ਨੂੰ ਸਜ਼ਾ ਦਿੱਤੀ, ਲੁੱਟਿਆ ਮਾਲ ਲਿਆਂਦਾ, 2 ਬੱਚੀਆਂ ਵੀ ਉਹਨਾਂ ਦੀਆਂ ਲੈ ਆਏ। ਔਰ ਇਹ ਗੁਰੂ ਸਾਹਿਬ ਨੇ ਦੇਖਿਆ, ਉਹਨਾਂ ਕਿਹਾ ਵੀ ਇਹ, ਉਹਨਾਂ ਨੇ ਅੱਗੋਂ ਕਿਹਾ ਜੀ ਕਿ ਅਗਰ ਤੁਰਕ ਹਿੰਦਵਾਣੀਆਂ ਭੁਗਤੇ ਹੈ ਤਾਂ ਖਾਲਸਾ ਕਿਉਂ ਨੇ, ਕਿ ਜੀ ਤੁਰਕ ਕਿਹੜਾ ਘੱਟ ਕਰਦੇ ਨੇ। ਤਾਂ ਗੁਰੂ ਸਾਹਿਬ ਨੇ ਕਿਹਾ ਹਮ ਲੈ ਜਾਨੋ ਪੰਥ ਉਚੇਰੋ, ਕਿ ਵੀ ਤੁਸੀਂ ਵੀ ਜੇ ਉਸੇ ਖੂਹ 'ਚ ਡਿੱਗਣਾ ਜਿਹਦੇ 'ਚ ਤੁਰਕ ਡਿੱਗੇ ਹੋਏ ਨੇ, ਫਿਰ ਤੁਹਾਡਾ ਤਾਂ ਉਹਨਾਂ ਅਸੀਂ ਤਾਂ ਪੰਥ ਉੱਚਾ ਕੀਤਾ ਹੈ। ਉਹਨਾਂ ਨੂੰ ਬੱਚੀਆਂ ਨੂੰ ਸਤਿਕਾਰ ਨਾਲ ਜਿਹੜਾ ਹੈ ਉਹ ਤੋਹਫੇ ਦੇ ਕੇ ਗੁਰੂ ਸਾਹਿਬ ਨੇ ਵਾਪਸ ਭਿਜਵਾਇਆ। ਸੋ ਮਤਲਬ ਸਾਡਾ ਤਾਂ ਕਿਰਦਾਰ ਹੀ, ਲੇਕਿਨ ਇਹ ਕਿਵੇਂ ਖੇਡ ਅੱਜ ਵੀ ਔਰ ਜਿਹੜੇ ਸੀ ਉਹਨਾਂ ਇਹ ਜੋ ਘਟਨਾਕ੍ਰਮ ਚੱਲ ਰਿਹਾ ਹੈ, ਮੈਂ ਉਹਦੀਆਂ ਮੈਰਿਟਸ ਜਾਂ ਡੀਮੈਰਿਟਸ ਵੱਲ ਨਹੀਂ ਜਾ ਰਿਹਾ। ਮੈਂ ਇਹ ਕਹਿ ਰਿਹਾ ਕਿ ਸਾਨੂੰ ਇਸ ਕਿਸਮ ਦੀ ਜਿਹੜਾ ਟਕਰਾਅ ਨਫ਼ਰਤ ਦੀ ਲਾਈਨ ਜਿਹੜੀ ਦੋਨਾਂ ਦੇ ਵਿੱਚ ਜਿਹੜੀ ਗੁੱਡਵਿਲ ਜਿਹੜੀ ਸਾਡੇ ਜੁਝਾਰੂ ਸਿੰਘਾਂ ਨੇ ਉੱਥੇ ਬੈਠ ਕੇ ਓਵਰ ਏ ਪੀਰੀਅਡ ਆਫ ਟਾਈਮ, ਜਿਸ 'ਚੋਂ ਸਾਡਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਨਿਕਲੀ, ਕਰਤਾਰਪੁਰ ਸਾਹਿਬ ਕੋਰੀਡੋਰ ਨਿਕਲਿਆ ਔਰ ਅਸੀਂ ਭਵਿੱਖ ਦੇ ਵੱਲ ਵੀ ਜਿਹੜਾ ਹੋਪਫੁਲੀ ਦੇਖਦੇ ਹਾਂ। ਇੱਕ ਘਟਨਾ ਕਿਉਂਕਿ ਸਾਚੀ ਸਾਖੀ 'ਚ ਇਹ ਕਿਵੇਂ ਇਹਨਾਂ ਦੀ ਜਿਹੜੀ ਆ ਉਹ ਹਿੱਸਾ ਰਿਹਾ। ਸਰ ਕਪੂਰ ਸਿੰਘ ਹੋਰਾਂ ਨੇ ਇੱਕ ਘਟਨਾ ਲਿਖੀ ਜਦੋਂ ਇਹ ਜਿਹੜੇ ਨੇ ਉਸ ਯੂਨੀਵਰਸਿਟੀ ਦੇ ਵਿੱਚ ਲੰਡਨ ਦੇ ਵਿੱਚ ਪੜ੍ਹਦੇ ਸੀ ਔਰ ਇਹ ਜਿਹੜੇ ਨੇ ਉਹਨਾਂ ਨੇ, ਮੈਂ 19 ਕੀ ਘਟਨਾ ਜਿਹੜਾ ਕਿ ਫਿਰ ਇਹ ਸਮਝਣ ਲਈ ਕਾਫੀ ਹੋਏਗਾ ਕਿ ਅੱਜ ਵੀ ਅਸੀਂ ਜੇ ਉਸੇ ਹੀ ਪਲੇਟਫਾਰਮ ਤੇ ਖਲੋ ਕੇ ਉਹੀ ਉਹਨਾਂ ਦੇ ਹੀ ਏਜੰਟ ਬਣੇ ਹੋਣਾ ਤੇ ਫਿਰ ਰੱਬ ਹੀ ਸਾਡਾ ਰੱਖ। ਉਹਨਾਂ ਨੇ ਕਿਹਾ ਸਨ 1932 ਦੀ ਗੱਲ ਹੈ, ਇਹਨਾਂ 17 ਦਾ ਲਿਖਾਰੀ ਚੌਧਰੀ ਬਰਕਤ ਅਲੀ, ਪਾਕਿਸਤਾਨ ਦੀ ਮੰਗ ਦਾ ਅਸਲ ਮੁਦਈ ਖਵਾਜਾ ਅਬਦੁਲ ਰਹੀਮ ICS ਅਤੇ ਸ਼੍ਰੀ ਸ਼ਾਂਤੀ ਸਰੂਪ ਧਵਨ ਜੋ ਪਿੱਛੋਂ ਇਲਾਹਾਬਾਦ ਵਿੱਚ ਬੈਰਿਸਟਰੀ ਕਰਦੇ ਰਹੇ ਤੇ ਉੱਥੇ ਹਾਈ ਕੋਰਟ ਦੇ ਜੱਜ ਵੀ ਰਹੇ ਅਤੇ ਨਹਿਰੂ ਪਰਿਵਾਰ ਦੇ ਬੜੇ ਨਿਕਟਵਰਤੀ ਵੀ ਸੀ, ਅਸੀਂ ਚਾਰੇ ਯੂਨੀਵਰਸਿਟੀ ਦੇ ਵਿਦਿਆਰਥੀ ਕੈਂਬਰਿਜ ਵਿੱਚ ਇਕੱਠੇ ਚਾਹ ਪੀ ਰਹੇ ਸਨ। ਸਰ ਕਪੂਰ ਸਿੰਘ ਵੀ ਕੈਂਬਰਿਜ 'ਚ ਪੜ੍ਹੇ ਸੀ। ਕਹਿੰਦੇ ਮੈਂ ਔਰ ਚੌਧਰੀ ਬਰਕਤ ਅਲੀ ਜਿਹੜਾ ਅਸਲੀ ਮੁਦਈ ਸੀ ਪਾਕਿਸਤਾਨ ਦੀ ਮੰਗ ਦਾ, ਖਵਾਜਾ ਅਬਦੁਲ ਬਰਕਤ ਅਲੀ ਇਹਨਾਂ ਨੇ ਲਿਖਿਆ, ਸ਼ਾਇਦ ਰਹਿਮਤ ਅਲੀ ਸੀ ਜੇ ਮੈਂ ਗਲਤ ਨਾ ਹੋਵਾਂ, ਖਵਾਜਾ ਅਬਦੁਲ ਰਹੀਮ ਜਿਹੜੇ ਬਾਅਦ 'ਚ ICS ਬਣੇ ਤੇ ਸ਼ਾਂਤੀ ਸਰੂਪ ਧਵਨ ਜਿਹੜੇ ਬਾਅਦ ਦੇ ਵਿੱਚ ਇਲਾਹਾਬਾਦ ਦੇ ਵਿੱਚ ਜੱਜ ਵੀ ਬਣੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਕੱਠੇ ਕੈਂਬਰਿਜ ਵਿੱਚ ਚਾਹ ਪੀ ਰਹੇ ਸਾਂ ਕਿ ਪਾਕਿਸਤਾਨ ਦੀ ਗੱਲ ਛਿੜ ਪਈ। ਇਹ 1932 ਦੀ ਗੱਲ ਹੈ। ਸ਼ਾਂਤੀ ਸਰੂਪ ਧਵਨ ਡੇਰਾ ਇਸਮਾਈਲ ਖਾਨ ਦੇ ਇਲਾਕੇ ਦੇ ਵਸਨੀਕ ਹਿੰਦੂ ਸਨ ਅਤੇ ਉਹਨਾਂ ਨੂੰ ਚੌਧਰੀ ਬਰਕਤ ਅਲੀ ਕਹਿਣ ਲੱਗੇ, ਲਾਲਾ ਜੀ ਤੁਸੀਂ ਸਾਨੂੰ ਮੁਸਲਮਾਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਪਾਕਿਸਤਾਨ ਤਾਂ ਦੇਣਾ ਹੀ ਪਵੇਗਾ ਕਿ ਵੀ ਤੁਸੀਂ, ਤੁਹਾਨੂੰ ਪਤਾ ਹੈ ਵੀ ਅਸੀਂ ਕੀ ਹੈ, ਹੁਣ ਪਾਕਿਸਤਾਨ ਤੋਂ ਬਿਨਾਂ ਨਹੀਂ ਗੱਲ ਬਣਨੀ। ਧਵਨ ਸਾਹਿਬ ਨੇ ਉੱਤਰ ਦਿੱਤਾ ਕਿ ਮੈਂ ਮੰਨਦਾ ਹਾਂ ਕਿ ਜੇ ਮੁਸਲਮਾਨ ਮੇਰੇ ਘਰ ਆ ਵੜੇ
ਤੇ ਮੇਰੇ ਸਾਹਮਣੇ ਮੇਰੀ ਵਹੁਟੀ ਜਾਂ ਮੇਰੀ ਭੈਣ ਦੀ ਜ਼ਬਰਦਸਤੀ ਬੇਪੱਤੀ ਕਰਨਾ ਸ਼ੁਰੂ ਕਰ ਦੇ ਤਾਂ ਮੈਂ ਮਰਨ ਮਾਰਨ ਦੀ ਥਾਂ ਚਾਰਪਾਈ ਹੇਠ ਲੁਕ ਜਾਵਾਂਗਾ। ਉਹਨੇ ਕਿਹਾ ਜੀ ਮੈਨੂੰ ਪਤਾ ਹੈ ਵੀ ਅਸੀਂ ਕੋਵਰਡ ਹੈ, ਜੇ ਕੋਈ ਮੁਸਲਮਾਨ ਆ ਕੇ ਮੇਰੀ ਵਾਈਫ ਜਾਂ ਮੇਰੀ ਭੈਣ ਨੂੰ ਬੇਪਤ ਕਰੇ ਮੈਂ ਮੁਕਾਬਲਾ, ਮੈਂ ਤਾਂ ਮੰਜੀ ਥੱਲੇ ਲੁਕਣ ਵਾਲਾ ਬੰਦਾ ਇਹ। ਔਰ ਉਹਨਾਂ ਨੇ ਕਿਹਾ ਵੀ ਡੇਰਾ ਇਸਮਾਈਲ ਖਾਨ ਦੇ ਰਹਿਣ ਵਾਲੇ ਸੀ। ਪਰ ਸਾਡੇ ਹਿੰਦੂਆਂ ਕੋਲ ਇੱਕ ਵੱਡਾ ਹਥਿਆਰ ਹੈ ਜਿਸ ਨਾਲ ਅਸੀਂ ਮੁਸਲਮਾਨਾਂ ਦਾ ਮੁਕਾਬਲਾ ਕਰਾਂਗੇ, ਉਹ ਹਥਿਆਰ ਹੈ ਸਿੱਖ। ਦੇਖੋ ਇਹ 1932 ਹੁਣ ਸਰ ਕਪੂਰ ਸਿੰਘ ਜਦੋਂ ਉਹਨਾਂ ਨੇ ਸਾਚੀ ਸਾਖੀ 1997 ਚ ਲਿਖੀ, ਅਜੇ ਜੂਨ 84 ਨਹੀਂ ਸੀ ਹੋਇਆ ਅਜੇ, ਉਹਨਾਂ ਨੇ ਕਿਹਾ ਜੀ ਅਸੀਂ ਸਾਡੇ ਕੋਲ ਹਥਿਆਰ ਹੈ। ਇਹ ਸੁਣ ਕੇ ਸਾਰੇ ਹੱਸ ਪਏ ਤੇ ਮੈਂ ਢਿੱਲਾ ਮੱਠਾ ਪ੍ਰੋਟੈਸਟ ਵੀ ਕੀਤਾ। ਲਾਲਾ ਜੀ, ਮੈਂ ਕਹਿੰਦਾ ਸ਼ਾਂਤੀ ਸਰੂਪ ਨੂੰ ਕਿਹਾ, ਲਾਲਾ ਜੀ ਸਿੱਖ ਇੰਨੇ ਲੋਲੇ ਤੇ ਗਧੇ ਨਹੀਂ ਜਿੰਨਾ ਤੁਸੀਂ ਸਾਨੂੰ ਸਮਝ ਰੱਖਿਆ। ਅਤੇ ਫਿਰ ਅਸੀਂ ਸਾਰੇ ਖਿੜਖੜਾ ਕੇ ਹੱਸੇ। ਪਰ ਧਵਨ ਸਾਹਿਬ ਸੰਜੀਦਗੀ ਨਾਲ ਕਹਿਣ ਲੱਗੇ, ਹੁਣ ਹਿੰਦੂ ਹੈ ਧਵਨ, ਉਹ ਜਿਹਨੇ ਕਿਹਾ ਜੀ ਮੈਂ ਲੁਕ ਜਾਵਾਂਗਾ ਤੇ ਅਸੀਂ ਹਥਿਆਰ ਰੱਖਿਆ ਸੀ, ਪਰ ਧਵਨ ਸਾਹਿਬ ਸੰਜੀਦਗੀ ਨਾਲ ਕਹਿਣ ਲੱਗੇ ਸਰਦਾਰ ਜੀ ਦੇਖਦੇ ਜਾਓ ਲੋਲਾ ਕੌਣ ਹੈ ਤੇ ਗਧਾ ਕੌਣ। ਅਸੀਂ ਹਿੰਦੂ ਹੋਰ ਕੁਝ ਵੀ ਹੋਈਏ, ਨਾ ਲੋਲੇ ਹਾਂ ਤੇ ਨਾ ਗਧੇ। ਦੇਖੋ ਫਿਰ ਉਹ ਅਖੀਰ ਚ ਕਹਿੰਦੇ ਨੇ ਸਰ ਕਪੂਰ ਸਿੰਘ, ਇਹਨਾਂ 17 ਦੇ ਲਿਖਾਰੀ ਨੂੰ ਉਸ ਵੇਲੇ ਪਾਕਿਸਤਾਨ ਸਥਾਪਿਤ ਹੋਣ ਤੋਂ 15 ਸਾਲ ਪਹਿਲਾਂ, ਹੁਣ 1932 ਦੀ ਗੱਲ ਹੈ, 1947 ਚ ਪਾਕਿਸਤਾਨ ਬਣਿਆ, ਉਹਨਾਂ ਨੇ ਕਿਹਾ ਵੀ ਇਹਨਾਂ 17 ਦੇ ਲਿਖਾਰੀ ਨੂੰ ਉਸ ਵੇਲੇ ਪਾਕਿਸਤਾਨ ਸਥਾਪਿਤ ਹੋਣ ਤੋਂ 15 ਸਾਲ ਪਹਿਲਾਂ ਕੀ ਪਤਾ ਸੀ ਕਿ ਧਵਨ ਸਾਹਿਬ ਦੀਆਂ ਕਥਿਤ ਇਹ ਦੋਵੇਂ ਉਪਾਧੀਆਂ ਸਿੱਖਾਂ ਉੱਤੇ ਹੀ ਪੂਰੀਆਂ ਢੁਕਣ ਵਾਲੀਆਂ ਨੇ, ਕਿ ਸਿੱਖ ਵਾਕਿਆ ਜੋ ਧਵਨ ਨੇ ਕਿਹਾ ਕਿ ਜੀ ਉਹ ਜਿਹੜੇ ਨੇ ਗਧੇ ਵੀ ਨੇ ਤੇ ਲੋਲੇ ਵੀ ਨੇ। ਸੋ ਮੈਂ ਇਹ ਸਮਝਦਾ 1932 ਤੋਂ ਹੁਣ ਤਾਂ ਭਾਈ 2024 ਆ ਗਿਆ, ਹੁਣ ਤਾਂ ਅਸੀਂ ਇਹਨਾਂ ਦੇ ਸਾਰੇ ਰੰਗ ਟੰਗ ਦੇਖ ਲਏ ਨੇ, ਹੁਣ ਘੱਟੋ ਘੱਟ ਅਸੀਂ ਸਿਆਣਪ ਤੋਂ ਕੰਮ ਲਈਏ। ਇਹ ਠੀਕ ਹੈ ਜਿਹੜਾ ਇਸ਼ੂ ਹੈ, ਮੈਂ ਉਹਨੂੰ ਡਿਲੂਟ ਨਹੀਂ ਕਰਨਾ ਚਾਹੁੰਦਾ, ਨਾ ਹੀ ਮੈਂ ਇਸ ਪਲੇਟਫਾਰਮ ਤੋਂ ਹੁਣ ਇਹਦੀ ਗੱਲ ਕਰਨਾ ਚਾਹੁੰਦਾ, ਪਰ ਇਹਨੂੰ ਸਮਝੀਏ ਕਿ ਭਾਈ ਉਦੋਂ ਵੀ ਸਾਨੂੰ ਕਿਨੇ ਇੱਕ ਦੂਜੇ ਦੇ ਵਿੱਚ ਫਸਾਇਆ ਔਰ ਅਸੀਂ ਆਪਣੇ ਹਿੱਤਾਂ ਦੀ ਥਾਂ ਇਹਨਾਂ ਦੇ ਸੰਦ ਬਣੇ। ਤੇ ਅੱਜ ਵੀ ਜਦੋਂ ਕਿ ਹੁਣ ਲਗਭਗ 40 ਸਾਲ ਬਾਅਦ ਅਸੀਂ ਆਪਣੀ ਮੁਲਕ ਦੀ ਕਾਇਮੀ ਦੇ ਨੇੜੇ ਪਹੁੰਚ ਰਹੇ ਹਾਂ, ਅਸੀਂ ਅਗੇਨ ਉਹ ਫਰੰਟ ਜਿਹਨੂੰ ਕੋਈ ਖੋਲਣ ਦੀ ਲੋੜ ਨਹੀਂ ਹੈ, ਜੇ ਉਸ ਪਾਸੇ ਵੱਲ ਜਾਂਦੇ ਤੇ ਫਿਰ ਉਹ ਸਰ ਕਪੂਰ ਸਿੰਘ ਦੀ ਗੱਲ ਜਿਹੜੀ ਉਹਨੇ ਕਿਹਾ ਕਿ ਵੀ ਲੋਲਾ ਕੌਣ ਹੈ ਤੇ ਗਧਾ ਕੌਣ ਹੈ ਸਮਾਂ ਹੀ ਦੱਸੇਗਾ। ਅਸੀਂ 47 ਚ ਵੀ ਬਣੇ ਤੇ ਜੇ ਹੁਣ ਵੀ ਅਸੀਂ ਉਹੀ ਲੋਲੇ ਤੇ ਗਧੇ ਬਣਨਾ ਹੈ ਤੇ ਫਿਰ ਮੈਂ ਕੀ ਕਹਿ ਸਕਦਾ ਇਸ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।